ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਹੁਣ ਵਾਈਟ ਹਾਊਸ ਦੇ ਬਾਹਰ ਆਲਰੇਡੀ ਡੇਲੀ ਬੇਸਿਸ ਦੇ ਉੱਤੇ ਜਿਹੜਾ ਪ੍ਰੋਟੈਸਟ ਹੈ, ਕੁਝ ਬੰਦੇ ਡੀਸੀ ਦੇ ਵਿੱਚੋਂ, ਮੈਰੀਲੈਂਡ ਦੇ ਵਿੱਚੋਂ, ਵਰਜੀਨੀਆ ਦੇ ਵਿੱਚੋਂ ਆਉਂਦੇ ਆ, ਉੱਥੇ ਪ੍ਰੋਟੈਸਟ ਕਰਦੇ ਆ ਡੇਲੀ ਬੇਸਿਸ ਦੇ ਉੱਤੇ। ਭਾਵੇਂ ਗਿਣਤੀ ਥੋੜ੍ਹੀ ਹੈ, ਪਰ ਇੱਕ ਜਿਹੜਾ ਸਿੰਬੋਲਿਕ ਪ੍ਰੋਟੈਸਟ ਹੁੰਦਾ ਉਹ ਡੇਲੀ ਬੇਸਿਸ ਦੇ ਉੱਤੇ ਹੋ ਰਿਹਾ। ਸੋ 20 ਤਰੀਕ ਨੂੰ ਮੁੱਖ ਰੱਖਦਿਆਂ ਹੋਇਆਂ ਜੇ ਤੁਸੀਂ ਕੀ ਜਿਹੜਾ ਮੋਟਿਵ ਹੈ ਜਾਂ ਤੁਹਾਡਾ ਪਲਾਨ ਆ ਜਾਂ ਇਹਦੇ ਵਿੱਚੋਂ ਤੁਸੀਂ ਕੀ ਕੱਢਣਾ ਚਾਹੁੰਦੇ? ਵੀ ਸਾਰੇ ਲੋਕ ਉਰੇ ਵੀ ਸੰਗਠਿਤ ਨੇ ਕਿਸਾਨਾਂ ਲਈ, ਸਾਰਿਆਂ ਦੇ ਦਿਲ ਦੇ ਵਿੱਚ ਉਨੀ ਕਿਸਾਨਾਂ ਲਈ ਸਿੰਪਥੀ ਹੈਗੀ ਹੈ ਜਿਹੜੀ ਇੰਡੀਆ ਦੇ ਵਿੱਚ ਕਿਸੇ ਬਾਰਡਰ ਤੇ ਬੈਠੇ ਲੋਕਾਂ ਦੇ ਦਿਲ ਦੇ ਵਿੱਚ ਹੈਗੀ ਹੈ। ਉਰੇ ਦੇ ਅਮਰੀਕਾ ਦੇ ਲੋਕਾਂ ਦਾ ਵੀ ਦਿਲ ਧੜਕਦਾ ਹੈਗਾ ਤੇ ਉਹੀ ਗੱਲ ਨੂੰ ਮੁੱਖ ਰੱਖਦੇ ਆ। ਉਰੇ ਦੇ ਯੁਵਾਵਾਂ ਨੇ ਤੇ ਜਿਹੜੀ ਰੈਲੀ ਹੈਗੀ 20 ਮਾਰਚ ਦੀ, ਉਹਦੇ ਵਿੱਚ ਤੁਸੀਂ ਕਹਿ ਲਓ ਵੀ ਮੈਸੇਚਿਊਸਟਸ ਤੱਕ ਕਾਲ ਗਈ ਹੈ ਜੀ, ਵੀ ਨਿਊ ਜਰਸੀ, ਨਿਊਯਾਰਕ, ਕਨੈਕਟੀਕਟ, ਹਰ ਪਾਸੋਂ ਸੰਗਤ, ਬਲਕਿ ਵੈਸਟ ਕੋਸਟ ਤੋਂ ਵੀ ਸੰਗਤ ਆ ਰਹੀ ਹੈ ਜੀ, ਮਤਲਬ ਕੈਲੀਫੋਰਨੀਆ ਤੋਂ, ਹੋਰ ਤੁਹਾਡੇ ਵਾਸ਼ਿੰਗਟਨ ਸਟੇਟ ਤੋਂ, ਹਰੇਕ ਪਾਸੇ ਕਾਲ ਜੀ। ਜਿਵੇਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਜਾਂਦੀ ਹੈ ਇੰਡੀਆ ਦੇ ਵਿੱਚ, ਪੈਨ ਇੰਡੀਆ ਸਾਰੇ ਪਾਸੇ ਉਹ ਮੈਸੇਜ ਭੇਜਦੇ ਨੇ ਵੀ ਮੰਨ ਲਓ ਜਿਵੇਂ ਜਾਮ ਦਾ, ਚੱਕਾ ਜਾਮ ਦਾ ਹੋਵੇ ਜਾਂ ਕੋਈ ਵੀ ਉਹਨਾਂ ਦਾ ਬੰਦ ਦਾ ਮੈਸੇਜ ਹੁੰਦਾ ਹੈਗਾ, ਹੁਣ ਉਵੇਂ ਦੇ ਰਸਤਿਆਂ ਦੇ ਉੱਤੇ ਸੰਗਠਿਤ ਹੋਣਾ ਸ਼ੁਰੂ ਹੋ ਚੁੱਕਿਆ ਜੀ ਨਾਰਥ ਅਮਰੀਕਾ ਦੇ ਵਿੱਚ ਵੀ। ਸੋ ਇਹ ਅੰਦੋਲਨ ਹੁਣ ਤੇਜ਼ ਹੀ ਹੋਊਗਾ ਜੀ ਆਈ ਥਿੰਕ, ਤੇ ਇਹਦੇ ਵਿੱਚ ਹੁਣ ਕਹਿ ਲਓ ਵੀ ਕੋਈ ਪਿੱਛੇ ਮੁੜਨ ਦਾ ਕੋਈ ਰਸਤਾ ਹੈ ਨਹੀਂ। ਜਦੋਂ ਪ੍ਰੋਟੈਸਟ ਹੁੰਦੇ ਆ, ਜਦੋਂ ਮੋਦੀ ਸਰਕਾਰ ਇਹ ਸਾਰੇ ਪਾਰਟ ਨੂੰ ਲੀਡ ਕਰ ਰਹੀ ਹੈ, ਫੈਸਲਾ ਉਹਨਾਂ ਨੇ ਕਰਨਾ, ਤੇ ਹੁਣ ਤੱਕ ਵੀ ਜਿਹੜੇ ਕਾਫੀ ਪ੍ਰੋਟੈਸਟ ਹੋਏ ਆ ਉਹ ਮੋਸਟਲੀ ਇੰਡੀਅਨ ਐਮਬੈਸੀ ਦੇ ਬਾਹਰ ਜਾਂ ਇੰਡੀਅਨ ਕੌਂਸੂਲੇਟ ਦੇ ਬਾਹਰ ਹੋਏ ਆ। ਸੋ ਉੱਥੇ ਪ੍ਰੋਟੈਸਟ ਕਰਨ ਦੀ ਥਾਂ ਦੇ ਉੱਤੇ ਵਾਈਟ ਹਾਊਸ ਜਾਂ ਵਾਸ਼ਿੰਗਟਨ ਡੀਸੀ ਨੂੰ ਕਿਉਂ ਚੁਣਿਆ ਗਿਆ? ਦੇਖੋ ਜੀ, ਸਾਰੀ ਤੁਹਾਡੇ ਕੁਐਸਚਨ ਬਹੁਤ ਵੈਲਿਡ ਹੈਗਾ। ਸਾਰੇ ਐਕਚੁਅਲੀ ਜਿੰਨੇ ਕੌਂਸੂਲੇਟਸ ਹੈਗੇ ਨੇ ਉੱਥੇ ਪ੍ਰੋਟੈਸਟ ਚੱਲ ਹੀ ਰਿਹਾ ਹੈਗਾ ਜੀ। ਸੋ ਉਹ ਐਵੇਂ ਨਹੀਂ ਹੈਗਾ ਵੀ ਉੱਥੇ ਪ੍ਰੋਟੈਸਟ ਆਪਾਂ ਬੰਦ ਕਰਕੇ ਇਹਨੂੰ ਸਪੈਸ਼ਲੀ ਚੁਣਿਆ ਹੈਗਾ, ਉਹ ਤਾਂ ਚੱਲਣਗੇ ਪ੍ਰੋਟੈਸਟ ਉੱਥੇ ਜੀ। ਬਟ ਜਿਹੜਾ ਕਿਉਂਕਿ ਲਿੰਕਨ ਮੈਮੋਰੀਅਲ ਹੋ ਗਿਆ, ਵਾਸ਼ਿੰਗਟਨ ਮੋਨੂਮੈਂਟ ਹੋ ਗਿਆ, ਵਾਈਟ ਹਾਊਸ ਹੋ ਗਿਆ, ਇਹ ਕਹਿ ਲਓ ਵੀ ਸਤੰਭ ਨੇ ਜਮਹੂਰੀਅਤ ਦੇ ਲੋਕਤੰਤਰ ਦੀ ਵੈਲਿਊਜ਼ ਨੂੰ ਅਪਹੋਲਡ ਕਰਨ ਵਾਸਤੇ, ਚਾਹੇ ਵਰਲਡ ਵਾਰ ਸੈਕੰਡ ਹੋਵੇ ਫੈਸਿਜ਼ਮ ਦੇ ਅਗੇਂਸਟ, ਤੇ ਆਪਾਂ ਨੂੰ ਪਤਾ ਹੈਗਾ ਵੀ ਲਿੰਕਨ ਸਾਹਿਬ ਨੇ ਵੀ ਵੀ ਸਾਰਿਆਂ ਦੇ ਵਾਸਤੇ ਆਜ਼ਾਦੀ, ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿਵਾਉਣ ਵਾਸਤੇ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ ਹੈ ਦੇਸ਼ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਵੀ ਆਪਾਂ ਅਮਰੀਕਨ ਵੈਲਿਊਜ਼ ਨਾਲ ਅਲਾਈਨ ਕਰਦੇ ਹਾਂ। ਇਹ ਅਮਰੀਕਨਜ਼ ਨੂੰ ਵੀ ਇੱਕ ਵਾਰੀ ਦਿਖਾਉਣ ਵਾਲਾ ਇੱਕ ਤਰੀਕਾ ਹੈਗਾ ਵੀ ਜਿਹੜੇ ਉਰੇ, ਕਿਉਂਕਿ ਆਪਾਂ ਅਮਰੀਕਾ ਦੇ ਵਿੱਚ ਰਹਿੰਦੇ ਹਾਂ ਜੀ, 9 to 5 ਜੌਬ ਹੈ, ਲਾਈਫ ਬਹੁਤ ਬਿਜ਼ੀ ਹੈ, ਉਤੋਂ ਕੋਵਿਡ ਦਾ ਟਾਈਮ ਵੀ ਚੱਲ ਰਿਹਾ, ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਹੋ ਰਿਹਾ ਦੁਨੀਆ ਦੇ ਵਿੱਚ। ਸੋ ਇਹ ਆਪਾਂ ਮੈਸੇਜ ਹੋਰ ਦੁਨੀਆ ਦੇ ਵਿੱਚ ਫ੍ਰੀ ਵਰਲਡ ਦੇ, ਪੂਰੇ ਫ੍ਰੀ ਵਰਲਡ ਦੇ ਵਿੱਚ ਮੈਸੇਜ ਜਾਂਦਾ ਜਦੋਂ ਵਾਸ਼ਿੰਗਟਨ ਡੀਸੀ, ਕਿਉਂਕਿ ਸਭ ਤੋਂ ਫ੍ਰੀ ਵਰਲਡ ਦੇ ਵਿੱਚ ਪਾਵਰਫੁਲ ਇਨਸਾਨ ਜੇ ਕੋਈ ਹੈਗਾ ਉਹ ਹੈਗਾ ਪ੍ਰੈਜ਼ੀਡੈਂਟ ਆਫ USA। ਜਿਵੇਂ ਇਹ ਸਾਨੂੰ ਕਹਿੰਦੇ ਨੇ ਜੀ, ਮਾਨਨੀय ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਸਪੀਚ ਦੇ ਵਿੱਚ ਵੀ ਕਿਹਾ ਸੀ ਵੀ ਅੰਦੋਲਨ ਜੀਵੀ ਇਸ ਅੰਦੋਲਨ ਨੂੰ ਚਲਾ ਰਹੇ ਨੇ। ਸੋ ਅਸੀਂ ਕਹਿੰਦੇ ਵੀ ਚਲੋ ਠੀਕ ਹੈ ਜੀ, ਅਸੀਂ ਅੰਦੋਲਨ ਜੀਵੀ ਆ, ਅਸੀਂ ਵੀ ਆਰ ਵੈਰੀ ਪ੍ਰਾਊਡ, ਠੀਕ ਹੈ ਨਾ, ਅਸੀਂ ਆਪਦੀ ਕਮਿਊਨਿਟੀ ਵਾਸਤੇ ਖੜੇ ਆ। ਤੁਸੀਂ ਚੁਣਾਵ ਜੀਵੀ ਹੋ, ਕਿਉਂਕਿ ਗੂੰਗੀ ਬਹਿਰੀ ਅੰਧੀ ਸਰਕਾਰ ਹੈ ਇਹ। 110 ਦਿਨ ਹੋ ਗਏ ਜਿਹੜਾ ਦਿੱਲੀ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ, ਉਹ ਤੋਂ ਬਿਨਾਂ ਪਿਛਲੇ ਜੂਨ ਤੋਂ ਪ੍ਰੋਟੈਸਟ ਪੰਜਾਬ ਦੇ ਵਿੱਚ ਚੱਲ ਰਿਹਾ, ਹਰਿਆਣੇ ਦੇ ਵਿੱਚ ਚੱਲ ਰਿਹਾ ਹੈਗਾ। ਸੋ ਇਹਨਾਂ ਨੂੰ ਦਿਖ ਨਹੀਂ ਰਿਹਾ ਹੈਗਾ, ਇੰਨੇ ਬਜ਼ੁਰਗ ਦੀ ਸ਼ਹਾਦਤ ਹੋ ਗਈ, ਇੰਨੇ ਆਤਮ ਹੱਤਿਆ ਵੀ ਕਿਸਾਨਾਂ ਦੀ ਰਿਕਾਰਡ ਤੋੜ ਰਹੀ ਹੈ। ਵਿਦਰਭਾ, ਮਰਾਠਾਵਾੜਾ, ਤੇਲੰਗਾਨਾ ਦੇ ਵਿੱਚ ਨਾਲਗੋਂਡਾ ਜ਼ਿਲ੍ਹਾ ਹੈਗਾ, ਕਰਨਾਟਕਾ ਜ਼ਿਲ੍ਹੇ ਹੈਗੇ ਨੇ। ਸੋ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਹੈਗਾ ਵੀ ਕਿਸਾਨ ਦੀ ਸੁਸਾਈਡ ਕੈਪੀਟਲ ਬਣ ਗਿਆ ਜੀ ਭਾਰਤ ਦੇਸ਼ ਆਪਣਾ। 3S ਦੇ ਉੱਤੇ ਕਹਿ ਲਓ ਵੀ ਫੋਕਸ ਕਰਨ ਦੀ ਲੋੜ ਹੈ। ਪਹਿਲਾ ਹੈਗਾ ਜੀ ਸੰਵਿਧਾਨ, ਦੂਜਾ ਜੀ ਸੰਗਠਿਤ ਹੋਣਾ, ਤੀਜਾ ਸੱਤਿਆਗ੍ਰਹਿ। ਸੋ ਜੇ ਆਪਾਂ ਗੱਲ ਘੁਮਾ ਕੇ ਇਹਨੂੰ ਮਤਲਬ ਥੋੜਾ ਡਿਟੇਲ ਦੇ ਵਿੱਚ ਇਹਨੂੰ ਕਰਨਾ ਹੋਵੇ, ਸੋ ਜੇ ਆਪਾਂ ਸੰਵਿਧਾਨ ਦੇ ਅਧੀਨ ਚੱਲਾਂਗੇ, ਆਪਾਂ ਨੂੰ ਪਤਾ ਹੈਗਾ ਵੀ ਇਹ ਜਿਹੜੇ ਕਾਨੂੰਨ ਨੇ, ਸਰਕਾਰ ਦੀ ਨੀਤੀ ਦੇ ਖਿਲਾਫ ਇਹ ਜੰਗ ਹੋ ਰਹੀ ਹੈ। ਇੰਨੀ ਕਲੈਰਿਟੀ ਬਣਾਉਣੀ ਬਹੁਤ ਜ਼ਰੂਰੀ ਹੈਗੀ ਸੰਗਤ ਦੇ ਵਿੱਚ। ਜੇ ਕੋਈ ਐਵੇਂ ਸੋਚੇ ਵੀ ਇਹ ਕਿਸੇ ਹੋਰ ਚੀਜ਼ ਵਾਸਤੇ ਜੰਗ ਹੋ ਰਹੀ ਹੈ ਜਾਂ ਕਿਸੇ ਸਰਕਾਰ ਦੇ ਖਿਲਾਫ ਹੋ ਰਹੀ ਹੈ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਹੋ ਰਹੀ ਹੈ, ਉਵੇਂ ਦਾ ਕੁਛ ਹੈ ਨਹੀਂ ਜੀ। ਇਹ ਅੰਦੋਲਨ ਹੋ ਰਿਹਾ ਹੈਗਾ ਬਿੱਲਾਂ ਦੇ ਖਿਲਾਫ, ਤੇ ਆਪਦਾ ਮਨੁੱਖੀ ਅਧਿਕਾਰ ਜਿਹੜਾ ਕਿਸਾਨਾਂ ਨੇ ਲੈਣਾ ਹੈਗਾ, MSP ਦਾ ਬਿੱਲ ਬਣਾ ਕੇ ਵੀ ਗਰੰਟਿਡ ਕਾਨੂੰਨ ਬਣੇ, MSP ਦਾ, ਸਾਡੀ ਫਸਲ ਦਾ ਨਿਊਨਤਮ ਮੁੱਲ ਬਣੇ ਹਰੇਕ ਦਾ। ਉਹ ਇਹ ਦੋ ਮੇਨ ਚੀਜ਼ਾਂ ਦੇ ਉੱਤੇ ਜੰਗ ਹੋ ਰਹੀ ਹੈ। ਕਲੈਰਿਟੀ ਬਣਾਉਣੀ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਜੋ ਨਾਰਾ ਵੀ ਕੋਈ ਲਾਈਏ ਤਾਂ ਉਹ ਨਾਰੇ ਦੇ ਉੱਤੇ ਸਰਕਾਰ ਦੇ ਨੈਰੇਟਿਵ ਦੇ ਵਿੱਚ ਫੀਡ ਨਾ ਹੋ ਜੇ, ਕਿਉਂਕਿ ਸਰਕਾਰ ਨੈਰੇਟਿਵ ਵਾਰ-ਵਾਰ ਰਿਪੀਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ।